ਇਹ ਦਾਇਰਾ ਉਹ ਸਿਹਤਮੰਦ ਇਨਸਾਨ ਦੀ ਤਰ੍ਹਾਂ ਵਾ ਜਿਹੜਾ ਅਮੂਮੀ ਰਵੱਈਏ ਦੇ ਤਹਿਤ ਬੱਸ ਵਿੱਚ, ਦਫ਼ਤਰ ਵਿੱਚ ਕੰਮ ਲਈ ਬਾਹਰ ਜਾਂਦਾ ਵਾ। ਇਸ ਦੌਰਾਨ ਉਹ ਕੋਰੋਨਾ ਵਾਇਰਸ ਦਾ ਸਾਹਮਣਾ ਕਰਦਾ, ਲੇਕਿਨ ਉਸ ਵੇਲੇ ਉਹ ਆਪਣੇ ਆਪ ਨੂੰ ਬਿਮਾਰ ਮਹਿਸੂਸ ਨਹੀਂ ਕਰਦਾ। ਬਾਅਦ ਵਿੱਚ ਇਸੇ ਸ਼ਖਸ ਦਾ ਜਾਣਾ ਕ੍ਰਿਕਟ ਮੈਚ ਨੂੰ ਦੇਖਣ ਲਈ ਹੁੰਦਾ, ਜਿੱਥੇ ਉਹ ਨਾ ਚਾਹੁੰਦਿਆਂ ਹੋਇਆ ਵੀ ਘੱਟ ਤੋਂ ਘੱਟ 2 ਤੋਂ 3 ਮਜ਼ੀਦ ਲੋਕਾਂ ਨੂੰ ਮੁਤਾਸਰ ਕਰਦਾ। ਲੇਕਿਨ ਇਹਨਾਂ ਵਿੱਚੋਂ ਇੱਕ ਉਮਰ ਰਸੀਦਾ ਸ਼ਖਸ ਵੀ ਹੈਗਾ ਜਿਹੜਾ ਬਾਅਦ ਵਿੱਚ ਬਿਮਾਰ ਹੋ ਕੇ ਹਸਪਤਾਲ ਜਾਏਗਾ। ਜਿਹੜੇ ਲੋਕ ਸ਼ਦੀਦ ਬਿਮਾਰੀ ਮਹਿਸੂਸ ਨਹੀਂ ਕਰਨਗੇ ਉਹ ਦੁਬਾਰਾ ਬੱਸ ਵਿੱਚ, ਦਫ਼ਤਰ ਵਿੱਚ ਜਾਂ ਕਿਤੇ ਹੋਰ ਜਾਣਗੇ ਤੇ ਬਹੁਤ ਸਾਰੇ ਲੋਕਾਂ ਨੂੰ ਮੁਤਾਸਰ ਕਰਨਗੇ, ਜਿਨ੍ਹਾਂ ਵਿੱਚੋਂ 20% ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਹਸਪਤਾਲ ਜਾਣਾ ਪਏਗਾ। ਕੁਛ ਹੀ ਵੇਲੇ ਤੋਂ ਬਾਅਦ ਇਹ ਤਾਦਾਦ ਇੱਕ ਹੀ ਦਿਨ ਵਿੱਚ ਆਪਸ ਵਿੱਚ ਜ਼ਰਬ ਖਾਂਦਿਆਂ ਹੋਇਆਂ ਵੱਧ ਜਾਏਗੀ ਤੇ ਕੁਛ ਹੀ ਵੇਲੇ ਤੋਂ ਬਾਅਦ ਹਸਪਤਾਲ ਭਰ ਜਾਣਗੇ ਤੇ ਬੁਹਰਾਨ ਦਾ ਅਮਲ ਸ਼ੁਰੂ ਹੋ ਜਾਏਗਾ। ਇਸੇ ਅਸਨਾ ਵਿੱਚ ਜਿਹੜੇ ਕਿਸੇ ਦੂਸਰੀ ਬਿਮਾਰੀ ਦੇ ਇਲਾਜ ਦੀ ਖਾਤਰ ਹਸਪਤਾਲ ਆਉਣਗੇ ਉਹ ਵੀ ਆਪਣਾ ਇਲਾਜ ਨਹੀਂ ਕਰਵਾ ਸਕਣਗੇ ਤੇ ਮਰ ਜਾਣਗੇ। ਇਹ ਸਾਰਾ ਅਮਲ ਨਾ ਟਲਣੇ ਵਾਲੀਆਂ ਮੌਤਾਂ ਨੂੰ ਜਨਮ ਦੇਗਾ ਤੇ ਇਹ ਸਭ ਸਾਊਥ ਕੋਰੀਆ, ਈਰਾਨ ਤੇ ਇਟਲੀ ਵਿੱਚ ਹੋਇਆ ਸੀ, ਜਿੱਥੇ ਕੇਸਿਸ 100 ਤੋਂ 5000 ਤੱਕ ਪਹੁੰਚਣੇ ਵਿੱਚ ਸਿਰਫ 15 ਦਿਨ ਲੱਗੇ ਸੀ। ਬਹੁਤ ਸਾਰੇ ਲੋਕ ਸਿਰਫ ਇਹੀ ਵਜ੍ਹਾ ਨਾਲ ਮਰੇ ਸੀ ਕਿਉਂਕਿ ਉਹ ਹਸਪਤਾਲ ਨਹੀਂ ਜਾ ਸਕੇ। ਇਸ ਗ੍ਰਾਫ ਵਿੱਚ ਹਲੇ ਸਿਰਫ ਉਹ ਲੋਕ ਸ਼ਾਮਲ ਆ ਜਿਹੜੇ ਸ਼ਦੀਦ ਬਿਮਾਰ ਆ। ਬਾਕੀ ਹਲੇ ਤੱਕ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਿਮਾਰ ਮਹਿਸੂਸ ਨਹੀਂ ਕਰ ਰਹੇ ਉਹ ਉਸੇ ਤਰ੍ਹਾਂ ਘੁੰਮ ਰਹੇ ਨੇ ਤੇ ਦੂਸਰੇ ਲੋਕਾਂ ਨੂੰ ਮੁਤਾਸਰ ਕਰਦੇ ਜਾ ਰਹੇ ਨੇ। ਯਾਦ ਰਵੇ ਇਹ ਉਹ ਲੋਕ ਆ ਜਿਹੜੇ ਇਸ ਬਿਮਾਰੀ ਨੂੰ ਫੈਲਣੇ ਤੋਂ ਰੋਕ ਸਕਦੇ ਆ। ਇਸ ਵਬਾ ਨੂੰ ਅਸੀਂ ਘੱਟ ਕਰ ਸਕਦੇ ਆ। ਹਵਾਮੀ ਜਗ੍ਹਾ ਤੇ, ਦਫ਼ਤਰ ਜਾਂ ਉਸ ਜਗ੍ਹਾ ਜਿੱਥੇ ਦੂਸਰੇ ਲੋਕ ਮੌਜੂਦ ਆ ਨਾ ਜਾ ਕੇ। ਇਹਦੇ ਨਾਲ ਤੁਹਾਨੂੰ ਬਿਮਾਰ ਹੋਣੇ ਦਾ ਖਤਰਾ ਘੱਟ ਹੋਏਗਾ। ਬਿਮਾਰਾਂ ਤੇ ਵਬਾ ਨੂੰ ਅੱਗੇ ਫੈਲਣੇ ਤੋਂ ਰੋਕ ਸਕਦੇ ਆ। ਇਹਨੂੰ ਸਮਾਜੀ ਮੇਲਜੋਲ ਵਿੱਚ ਫਾਸਲਾ ਰੱਖਣਾ ਕਹਿੰਦੇ ਆ, ਜਿਹਦੀ ਬਦੌਲਤ ਵਬਾ ਫੈਲਣਾ ਘੱਟ ਹੋਏਗੀ ਤੇ ਹਰ ਦਿਨ ਇਹਦੀ ਤਾਦਾਦ ਵੀ ਘੱਟ ਹੋਏਗੀ, ਜਿਹਦੇ ਨਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਮੁਤਾਸਰ ਨਹੀਂ ਹੋਏਗੀ। ਜ਼ਿਆਦਾ ਲੋਕ ਆਪਣਾ ਇਲਾਜ ਕਰਵਾ ਸਕਣਗੇ ਤੇ ਸ਼ਰਅ ਅਮਵਾਤ ਵਿੱਚ ਵੀ ਕਮੀ ਹੋਏਗੀ। ਇਹ 2 ਤਰੀਕੇ ਇਸ ਵਬਾ ਦੇ ਫੈਲਣੇ ਦੇ ਆ। ਇਹ ਤਰੀਕਾ ਉਸ ਵੇਲੇ ਕੰਮ ਕਰੇਗਾ ਜਦੋਂ ਅਸੀਂ ਸਾਰੇ ਆਪਣੇ ਹਿੱਸੇ ਦੀ ਜ਼ਿੰਮੇਦਾਰੀ ਨੂੰ ਨਿਭਾਵਾਂਗੇ। ਇਸ ਲਈ ਮਾਹਿਰੀਨ ਤੁਹਾਡੇ ਸਾਰਿਆਂ ਤੋਂ ਗੁਜ਼ਾਰਿਸ਼ ਕਰਦੇ ਆ ਕਿ ਸਮਾਜੀ ਮੇਲਜੋਲ ਨੂੰ ਘੱਟ ਕਰੋ, ਕਰਦੇ ਰਹੋ ਤਾਂ ਕਿ ਵਬਾ ਨੂੰ ਰੋਕਿਆ ਜਾ ਸਕੇ।